मेरा नाम मनप्रीत है। मैं देहरादून उत्तराखंड से आई हूँ और हम महाराजा रणजीत सिंह जी की बरसी मनाने आए हैं पाकिस्तान, गुरु अर्जन देव जी के शहीदी स्थान पर। और इधर आके हमें बहुत अच्छा लग रहा है। और क्या बोलूँ मैं। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਯੁਵਰਾਜ ਸਿੰਘ ਤੇ ਆਪਾਂ ਬਾਬਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ 'ਚ ਆਏ ਹਾਂ। ਬਹੁਤ ਵਧੀਆ ਲੱਗਾ ਇੱਥੇ ਆ ਕੇ। ਇੱਥੇ ਲੋਕ ਬਹੁਤ ਵਧੀਆ ਲੱਗੇ, ਬੜੇ ਵਧੀਆ ਲੋਕ ਨੇ, ਖੁਸ਼ ਮਿਜ਼ਾਜ ਲੋਕ ਨੇ। ਅਤੇ ਕੌਣ ਨਹੀਂ ਚਾਹੂਗਾ ਕਿ ਆਪਾਂ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਕਿਲ੍ਹਾ ਨਾ ਦੇਖੀਏ ਜਾਂ ਨਾ ਇੱਦਾਂ ਘੁੰਮੀਏ ਇੱਥੇ ਕਿਲੇ 'ਚ। ਅਤੇ ਮੇਰੀ ਸ਼ੁਰੂ ਤੋਂ ਹੀ ਰੀਝ ਸੀਗੀ ਕਿ ਪਾਕਿਸਤਾਨ ਜਾਵਾਂ ਅਤੇ ਸਾਰੇ ਜਿੰਨੇ ਵੀ ਇੱਥੇ ਗੁਰਧਾਮ ਜਿਵੇਂ ਪੰਜਾ ਸਾਹਿਬ ਹੋ ਗਏ, ਕਰਤਾਰਪੁਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਦੇਖਣ ਨੂੰ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਦੇਖਾਂ। ਅਤੇ ਬਾਕੀ ਇੱਥੇ ਜਿੰਨੇ ਵੀ ਮੈਨੂੰ ਮਿਲੇ ਇੱਥੇ ਦੋਸਤ ਮੇਰੇ ਕਿੰਨੇ ਬਣ ਗਏ ਪਾਕਿਸਤਾਨ 'ਚ, ਅਤੇ ਬਹੁਤ ਵਧੀਆ ਦੋਸਤ ਨੇ ਉਹ ਸਾਰੇ। ਅਤੇ ਬਹੁਤ ਵਧੀਆ ਲੱਗਾ ਮੈਨੂੰ ਇੱਥੇ ਆ ਕੇ। ਹਾਂਜੀ, ਮੁੜ ਕੇ ਜੋ ਹੁਣ ਮੈਂ ਨਵੰਬਰ 'ਚ ਮੇਰੀ ਮਾਸੀ ਹੁਣਾਂ ਨੇ ਆਉਣਾ, ਉਦੋਂ ਜੇ ਵੀਜ਼ਾ ਲੱਗ ਗਿਆ ਫਿਰ ਆਪਾਂ ਮੈਂ ਫਿਰ ਤੋਂ ਆਊਂਗਾ। ਅਤੇ ਬਾਕੀ ਮਹਾਰਾਜ ਦੀ ਕਿਰਪਾ ਨਾਲ ਹੀ ਆ ਜੇ ਲੱਗਿਆ। मेरा नाम प्रभदीप सिंह है। मैं इधर लाहौर का रहने वाला। अज आया हाँ मैं गुरुद्वारा डेरा साहिब महाराजा रणजीत सिंह की बरसी में। ते जिन्ना भी संगतां देश विदेशों तो आईयां हाँ, मैं सब नूं जी आयां नूं आखदा हाँ। और अज इत्थे संगत आई है इंडिया तो, सारिआं नूं धन्नवाद। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪੰਜਾਬ ਚੰਡੀਗੜ੍ਹ ਮੋਹਾਲੀ ਇਲਾਕੇ ਤੋਂ ਆਏ ਹਾਂ, ਜੋ ਕਿ ਰਾਜਪੁਰ ਪਟਿਆਲੇ ਦੇ ਕੋਲ ਵੀ ਪੈਂਦਾ ਹੈਗਾ। ਅਤੇ ਅਸੀਂ ਤਕਰੀਬਨ 20 ਤਰੀਕ ਨੂੰ ਅੰਮ੍ਰਿਤਸਰ ਤੋਂ ਚੱਲੇ ਸੀਗੇ, ਜਿੱਥੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਹੁੰਦੇ ਹੋਏ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਨਾਲ ਹੀ ਅੱਜ ਜਿਹੜਾ ਅਸੀਂ ਤੁਰੇ ਸੀਗਾ ਕਰਤਾਰਪੁਰ ਸਾਹਿਬ ਤੋਂ। ਅਤੇ ਅੱਜ ਅਸੀਂ ਪਹੁੰਚੇ ਹਾਂ ਲਾਹੌਰ ਦੇ ਵਿੱਚ। ਬਹੁਤ ਵਧੀਆ ਸਫ਼ਰ ਰਿਹਾ ਸਾਡਾ, ਬਹੁਤ ਹੀ ਸਤਿਕਾਰਯੋਗ ਸਾਡੇ ਕਮਾਂਡੋ ਵਾਲੇ ਵੀਰ, ਪੁਲਿਸ ਵਾਲੇ ਵੀਰਾਂ ਨੇ ਅਤੇ ਪੱਤਰਕਾਰ ਵੀਰਾਂ ਨੇ ਸਾਡਾ ਬਹੁਤ ਹੀ ਖਿਆਲ ਰੱਖਿਆ ਹੈ। ਅਤੇ ਬਹੁਤ ਸੰਗਤ ਨੇ ਸਾਨੂੰ ਪਿਆਰ ਕੀਤਾ ਹੈ। ਹਰ ਕੋਈ ਹੱਸ ਕੇ ਬੋਲਦਾ ਹੈ। ਮੁੜ ਕੇ ਵੀ ਆਓਗੇ? ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਜਦੋਂ ਵੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ, ਚਾਹੇ ਸਾਲ ਬਾਅਦ ਮਿਲੇ, 2 ਸਾਲ ਬਾਅਦ ਮਿਲੇ, ਜ਼ਰੂਰ ਸਾਰੇ ਸੰਗਤ ਨਾਲ ਮੁੜ ਕੇ ਜ਼ਰੂਰ ਆਵਾਂਗੇ। ਪਹਿਲੇ ਜਦੋਂ ਤੁਸੀਂ ਕੁਝ ਸੁਣਦੇ ਹੋਵੋਗੇ ਪਾਕਿਸਤਾਨ ਕੈਸਾ ਸੀ? ਹਾਂਜੀ, ਪਹਿਲਾਂ ਬਚਪਨ ਤੋਂ ਹੀ ਸੁਣਦੇ ਆਏ ਆ ਵੀ ਪਾਕਿਸਤਾਨ ਦੇ ਵਿੱਚ ਬਹੁਤ ਖਤਰਾ ਹੈਗਾ, ਵੀ ਬੰਦੂਕਾਂ ਹੀ ਲੈ ਕੇ ਘੁੰਮਦੇ ਆ ਲੋਕ ਜਿਹੜੇ ਹੈਗੇ ਇੱਥੇ। ਸੁਣਦੇ ਸੀਗੇ ਖਬਰਾਂ ਦੇ ਵਿੱਚ, ਪੱਤਰਕਾਰ ਅੱਜ ਵੀ ਇਹੀ ਗੱਲ ਅਫਵਾਹਾਂ ਫੈਲਾ ਰਹੇ ਨੇ, ਪਰ ਅੱਜ ਆਪਾਂ ਆਪਣੀ ਅੱਖੀਂ ਆ ਕੇ ਦੇਖ ਲਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਮੈਂ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਜਦੋਂ ਤੁਹਾਡਾ ਪਾਸਪੋਰਟ ਬਣਦਾ ਹੈ, ਤੁਸੀਂ ਜ਼ਰੂਰ ਦਰਸ਼ਨ ਦਿਦਾਰੇ ਵਾਸਤੇ ਇਸ ਪਾਕ ਧਰਤੀ ਦੇ ਉੱਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਜ਼ਰੂਰ ਆਓ ਜੀ।